40,000 ਏਕੜ ਜੋ ਅੱਗ ਲੱਗੀ ਹੋਈ ਆ ਓਰੇਗਨ ਤੇ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ। ਸਮਿਥ ਰਿਵਰ ਕੰਪਲੈਕਸ ਵਾਈਲਡ ਫਾਇਰ ਜੋ ਇਹ ਅੱਜ ਸਵੇਰ ਦੀ ਲੱਗੀ ਹੋਈ ਆ, ਯੂਐਸ ਫੋਰੈਸਟ ਸਰਵਿਸ ਦੇ ਮੁਤਾਬਕ 15 ਤਰੀਕ ਨੂੰ ਥੋੜ੍ਹੀ ਸਟਾਰਟ ਹੋਈ ਸੀ ਤੇ ਅੱਜ ਬਹੁਤ ਤੇਜ਼ੀ ਨਾਲ ਉਹ ਫੈਲੀ ਆ। ਸਿਕਸ ਰਿਵਰ ਨੈਸ਼ਨਲ ਫੋਰੈਸਟ ਨੇ ਜਦੋਂ ਸਟਾਰਟ ਹੋਈ ਆ, ਉੱਥੇ ਅੱਗ ਦੇ ਸਟਾਰਟ ਹੋਣ ਦਾ ਕਾਰਨ 150 ਦੇ ਕਰੀਬ ਲਾਈਟਨਿੰਗ ਸਟ੍ਰਾਈਕਸ ਦੱਸਿਆ ਗਿਆ। ਸੋ 27 ਦੇ ਕਰੀਬ ਹੋਰ ਜਗ੍ਹਾ ਵੀ ਅੱਗ ਲੱਗੀ ਆ। ਸੋ ਫਾਇਰ ਸਮਿਥ ਰਿਵਰ ਨੈਸ਼ਨਲ ਰਿਕ੍ਰੀਏਸ਼ਨਲ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਫੈਲ ਚੁੱਕੀ ਆ। ਡੈਲ ਨੋਰਟੇ ਕਾਉਂਟੀ ਜੋ ਗੈਸਕੋਟ ਟਾਊਨ ਦੇ ਲਾਗੇ ਆ, ਉੱਥੇ ਵੀ ਅੱਗ ਫੈਲੀ ਹੋਈ ਆ ਤੇ ਸ਼ੈਰਿਫ ਆਫਿਸ ਜੋ ਡੈਲ ਨੋਰਟੇ ਕਾਉਂਟੀ ਦੇ ਆਫਿਸ ਚੋਂ ਆ, ਉਹਨਾਂ ਨੇ ਇਵੈਕੂਏਸ਼ਨ ਆਰਡਰ ਜਿਹੜੇ ਆ ਜਾਰੀ ਕੀਤੇ ਹੈਗੇ ਸਲੈਂਟ ਬ੍ਰਿਜ ਟੂ ਓਰੇਗਨ ਬਾਰਡਰ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਓਜਾਈ ਦਾ ਇਲਾਕਾ, ਜਿੱਥੇ ਜਿਸ ਦਿਨ ਹਰੀਕੇਨ ਆ ਰਿਹਾ ਸੀ, ਉੱਥੇ 5.1 ਮੈਗਨੀਚਿਊਡ ਦਾ ਭੂਚਾਲ ਵੀ ਆਇਆ ਸੀ। ਉੱਥੇ ਕੱਲ ਇੱਕ ਵਾਰੀ ਫਿਰ 3.5 ਮੈਗਨੀਚਿਊਡ ਦਾ ਇੱਕ ਹੋਰ ਅਰਥਕੁਏਕ ਆ, ਉਹ ਫੀਲ ਕੀਤਾ ਗਿਆ ਆ। ਇਹ ਓਜਾਈ ਤੋਂ 3.5 ਮੀਲ ਦੂਰ ਇਸ ਵਾਰ ਐਪੀ ਸੈਂਟਰ ਸੀਗਾ ਤੇ ਇਹ 9.5 ਮੀਲ ਧਰਤੀ ਦੇ ਹੇਠਾਂ ਸੀਗਾ। ਸੋ ਇਹ ਜਿਹੜਾ ਹਰੀਕੁਏਕ ਕਰਕੇ ਇਸ ਵਾਰ ਕਾਫੀ ਨਾਮ ਟ੍ਰੈਂਡ ਹੋਇਆ ਸੀ, ਕਿਉਂਕਿ ਹਰੀਕੇਨ ਦੇ ਨਾਲ ਅਰਥਕੁਏਕ ਆਇਆ ਸੀਗਾ। ਸੋ ਅਰਥਕੁਏਕ ਕਹਿੰਦੇ ਸੈਨ ਫਰਨਾਂਡੀਨੋ ਵੈਲੀ ਦੇ ਵਿੱਚ ਵੀ ਇਸ ਨੂੰ ਫੀਲ ਜਿਹੜਾ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇ ਵਿੱਚ LA ਜਿਹੜਾ ਫਾਇਰ ਡਿਪਾਰਟਮੈਂਟ ਆ, ਉਹ ਹਰਕਤ ਦੇ ਵਿੱਚ ਆ ਗਿਆ ਸੀ ਤੇ 2 ਦਰਜਨ ਤੋਂ ਵੱਧ ਆਫਟਰ ਸ਼ੌਕਸ ਵੀ ਜਿਹੜੇ ਆ ਉਹ ਫੀਲ ਕੀਤੇ ਗਏ। ਜੀ, ਅਗਲੀ ਖਬਰ ਵੱਲ ਚਲੀਏ। ਸੈਨੋਜ਼ੇ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਆ, ਸੈਨ ਫਰਾਂਸਿਸਕੋ ਵਾਂਗ ਬਹੁਤ ਸਾਰੀ ਕਮਰਸ਼ੀਅਲ ਬਿਲਡਿੰਗਸ ਦੀ ਬਣਦੀ ਜਾ ਰਹੀ ਹੈਗੀ ਆ। ਸੈਨ ਫਰਾਂਸਿਸਕੋ ਦੇ ਵਿੱਚ ਤਾਂ ਬਹੁਤ ਸਾਰੀਆਂ ਬਿਲਡਿੰਗਸ ਖਾਲੀ ਆ ਤੇ ਨਾਲ ਦੀ ਨਾਲ ਜੋ ਹੋਮਲੈਸ ਇਸ਼ੂ ਆ, ਕ੍ਰਾਈਮ ਦਾ ਇਸ਼ੂ ਆ, ਇਹਦੇ ਕਰਕੇ ਬਹੁਤ ਸਾਰੀਆਂ ਬਿਲਡਿੰਗਸ ਖਾਲੀ ਹੋ ਰਹੀਆਂ। ਪਰ ਸੈਨੋਜ਼ੇ ਤੋਂ ਇੱਕ ਖਬਰ ਆ ਰਹੀ ਆ ਕਿ ਦੂਜੀ ਵਾਰੀ ਨਰੀਮਾਨ ਤੇਮੋਰੀਨ ਕਰਕੇ ਇੱਕ ਜੋ ਇਨਵੈਸਟਰ ਆ, ਉਹਦੀ 58,000 ਸਕੁਅਰ ਫੁੱਟ ਦੀ ਬਿਲਡਿੰਗ ਕਮਰਸ਼ੀਅਲ ਜੋ ਅਲਵੀਸੋ ਡਿਸਟ੍ਰਿਕਟ ਆਫ ਨਾਰਥ ਸੈਨੋਜ਼ੇ, ਜਿਹਦੇ ਉੱਤੇ $16.3 ਮਿਲੀਅਨ ਦਾ ਲੋਨ ਆ, ਉਹ ਆਲਰੇਡੀ ਡਿਫਾਲਟ ਦੇ ਵਿੱਚ ਹੈਗੀ ਆ। ਸੋ ਡਿਲਿੰਕੁਐਂਟ ਲੋਨ ਪਲੱਸ ਲੇਟ ਫੀਸ, ਇੰਟਰਸਟ, ਪੈਨਲਟੀਜ਼, ਸਾਰਾ ਕੁਝ 18 ਮਿਲੀਅਨ ਦੇ ਕਰੀਬ ਬਣਦਾ ਹੈਗਾ ਆ। ਇਹ ਮਰਕਰੀ ਨਿਊਜ਼ ਨੇ ਦੱਸਿਆ ਵੀ R&D ਬਿਲਡਿੰਗ 1997 ਦੇ ਵਿੱਚ ਇਹ ਬਣੀ ਸੀ, ਜੋ ਰੈਕਡ ਸ਼ੋ ਹੁੰਦੇ ਹੈਗੇ ਆ। ਕਾਰਨ ਕੀ ਆ ਡਿਫਾਲਟ ਦਾ, ਇਹ ਹਜੇ ਤੱਕ ਨਹੀਂ ਪਤਾ ਲੱਗਿਆ। ਬਿਲਡਿੰਗ ਪੂਰੀ ਤਰ੍ਹਾਂ ਲਿਟਨ ਨਾਮ ਦੀ ਇੱਕ ਕੰਪਨੀ ਹੈ, ਗ੍ਰੀਨ ਐਨਰਜੀ ਕੰਪਨੀ, ਉਹਨੂੰ ਲੀਜ਼ ਕੀਤੀ ਹੋਈ ਸੀਗੀ। ਸੋ ਲੋਨ ਡਿਫਾਲਟ ਦਾ ਹਜੇ ਕਲੀਅਰ ਨਹੀਂ ਹੋ ਸਕਿਆ ਵੀ ਕਾਰਨ ਇਹ ਆ ਵੀ ਜੋ ਟੈਨੈਂਟ ਆ ਉਹ ਨਹੀਂ ਪੈਸੇ ਦੇ ਰਿਹਾ, ਜਾਂ ਜੋ ਓਨਰ ਹੈਗਾ ਆ ਉਹ ਮਨੀ ਨਹੀਂ ਪੇ ਕਰ ਰਿਹਾ ਹੈਗਾ। ਜੀ।